अस्सलाम वालेकुम दोस्तों। अज अपना काम किसानों का जिमीदारों के टाइम नहीं लगा तो मेरा अज मैसेज मैं देना से दोस्तों को। चलो फिर भी गल जो मौका मिले नेकी का काम उदो दस देना चाहिए वा। तो दोस्तों अज मैं ना एक तुहानू मैसेज देवांगा। मौसम आ रहा अगे पौधे लगाने का। तो यह जोड़े बाग के खलोते हैं ना असी, ये बाबा मुहम्मद बख्श अल्लाह पाक उन्होंने जन्नत देवे। उस तो लैके हुण तक चौथी नस्ल के यही बूटे उन्हें लाए थे, चौथी नस्ल भी इसका फल खा रही है। तो दोस्तों ये कोई जरूरी नहीं कि तुसी तुहाडी जमीन आ या तुसी अपनी जगह ते लाउणे। ये एक सदका जारिया वा। कोई ये थले छां दे थले बहिंदा वा तां भी सदका जारिया, उन्होंने सवाब होएगा लाउण वाले नूं। कोई इहदा फल खांदा वा तां भी उन्होंने सवाब होएगा जिन्हें लाया सी। ਇਹਦਾ ਕੋਈ ਇਹਦੀ ਆਕਸੀਜਨ ਵੀ ਇੱਕ ਸਵਾਬ ਆ, ਲੋਕ ਲੈਂਦੇ ਆਕਸੀਜਨ ਮਿਲਦੀ ਹੈ ਨਾ, ਉਹ ਵੀ ਇੱਕ ਸਦਕਾ ਜਾਰੀਆ ਹੀ ਆ। ਇਹ ਐਸੇ ਕੰਮ ਆ ਜਿਹੜੇ ਸਦਕਾ ਜਾਰੀਆ ਵਾਲੇ ਕੰਮ ਆ, ਜਿਹੜੇ ਨਸਲਾਂ 'ਚ ਚੱਲਣ ਵਾਲੇ ਕੰਮ ਆ। ਤੇ ਅਸੀਂ ਲੋਕ ਬਿਮਾਰੀਆਂ ਦਾ ਜ਼ਿਆਦਾ ਸ਼ਿਕਾਰ ਤਾਂ ਹੋ ਗਏ ਕਿ ਅਸੀਂ ਨਵੀਂ ਨਸਲ ਇਹਨੂੰ ਭੁੱਲ ਹੀ ਗਏ ਆ ਪੌਦੇ ਲਾਉਣਾ। ਇਹ ਦੇਖੋ ਨਾ ਹੁਣ ਪੌਦੇ ਲੱਗੇ ਆ ਮਾਸ਼ਾਅੱਲਾ। ਇਹ ਤਕਰੀਬਨ ਮੇਰੇ ਹਿਸਾਬ ਨਾਲ ਕੋਈ 100 ਸਾਲ ਦੇ ਲਾਗੇ ਇਹਨਾਂ ਨੂੰ ਹੋ ਚੱਲਾ ਇਸ ਬਾਗ ਨੂੰ। ਤੇ ਉਦੋਂ ਦਾ ਉਹ ਬੰਦੇ ਨੂੰ ਦੁਨੀਆ ਤੋਂ ਗਿਆ ਨੂੰ ਵੀ ਕੋਈ 50-60 ਸਾਲ ਤੇ ਹੋ ਗਿਆ ਮੇਰੇ ਹਿਸਾਬ ਨਾਲ ਜਿਹਨੇ ਲਾਇਆ ਸੀ। लेकिन वो खाते के उदों भी स्वाब जाता जो कोई गरीब बंदा इसका फल खाता वा। उदों भी स्वाब जाता जो कोई छां थले गर्मियों में बड़े लोग इन्हें थले बहिंदे आ। उदों भी स्वाब जाता जो ये ऑक्सीजन देंदा, लोगों को फायदा देंदा, सेहत देंदा वा। एक ऐसा चुप चपीता सदका जारिया वा कि जिहड़ा तुसीं एक बारी लाउणा वा, उस तो बाद जिन्नी देर तक रहना ना, हत्ता कि उस तो बाद किसी बालन वाले दे भी काम आउणा ना, जदों किसी विआह वाले दे, किसी खत्म वाले दे, किसी दे, वो भी तुहानूं सवाब आ। ते दोस्तों मेरा अज सारे दोस्तों नूं पैगाम आ कि एक दो जिन्ने हो सकता ज़्यादा तो ज़्यादा अगर जो बंदा इत्थे दरख्त लाउंदा ना, तो जन्नत एक दरख्त लगता वा। तो जिन्ने तुसीं ला सकते हो तो कोशिश करो ज़्यादा तो ज़्यादा लगाओ। इस वास्ते नहीं कि उन्होंने तुहानूं फायदा होवे, इस वास्ते कि लोगों को भी उहदा फायदा होवे। तुहाडे मरण तो बाद भी तुहानूं ਇਹ ਜਿਹੜੇ ਅਮਾਲ ਹੈ ਨਾ, ਇਹ ਮਰਨ ਤੋਂ ਬਾਅਦ ਇਹ ਸਦਕਾ ਵਾ ਜਿਹੜਾ ਤੁਹਾਨੂੰ ਫਾਇਦਾ ਦਿੰਦਾ ਵਾ। ਤੇ ਮੈਂ ਸਾਰੇ ਦੋਸਤਾਂ ਨੂੰ ਆਪਣਿਆਂ ਨੂੰ ਇਹ ਪੈਗਾਮ ਦਵਾਂਗਾ ਕਿ ਜਿੰਨੇ ਹੋ ਸਕਦਾ ਵਾ ਬੂਟੇ ਲਾਓ। ਇਹ ਸਵਾਬ ਦਾ ਕੰਮ ਆ, ਬੂਟਾ ਲਾਉਣਾ ਬਹੁਤ ਜ਼ਿਆਦਾ ਸਵਾਬ ਆ। ਇਹ ਅੱਲਾ ਦੇ ਬੰਦਿਓ, ਇਹਦੀ ਅਗਰ ਤੁਸੀਂ ਹਿਸਟਰੀ ਪੜ੍ਹ ਲਓ ਨਾ ਕਿੰਨਾ ਸਵਾਬ ਆ, ਤੇ ਤੁਸੀਂ ਕੰਮ ਹੀ ਇਹ ਕਰੋ। ਤੇ ਮੈਂ ਆਪਣੇ ਸਾਰੇ ਨਵੀਂ ਨਸਲ ਨੂੰ ਵੀ, ਆਪਣੇ ਸਾਰੇ ਭੈਣਾਂ ਨੂੰ, ਭਰਾਵਾਂ, ਦੋਸਤਾਂ, ਬਜ਼ੁਰਗਾਂ ਨੂੰ ਇਹ ਗੱਲ ਕਹਾਂਗਾ ਕਿ ਆਪਣੇ ਹਿੱਸੇ ਦਾ ਕਮ ਸੇ ਕਮ ਇੱਕ ਇੱਕ ਬੂਟਾ ਤੇ ਲਾਓ ਨਾ। ਉੱਦਾਂ ਤੇ 10-15 ਰੁਪਏ ਦਾ ਬੂਟਾ ਹੋਣਾ ਵਾ, ਚਾਹੀਦਾ ਤੇ ਇਹ ਆ ਵੀ ਜਿੰਨੇ ਲੱਗ ਸਕਣ। ਇਹ ਨਹੀਂ ਕਿ ਤੁਹਾਡੀ ਆਪਣੀ ਜ਼ਮੀਨ ਨਹੀਂ, ਕਿਤੇ ਲਾ ਦਿਓ, ਕਿਸੇ ਦੇ ਲਾ ਦਿਓ, ਰਾਹ 'ਚ ਲਾ ਦਿਓ। ਜਿਸ ਤਰ੍ਹਾਂ ਨਲਕਾ ਲਵਾਉਣਾ ਇੱਕ ਸਦਕਾ ਜਾਰੀਆ ਵਾ, ਇਹ ਉਸ ਤੋਂ ਵੀ ਜ਼ਿਆਦਾ ਸਵਾਬ ਆ। ਇਹ ਨਸਲਾਂ 'ਚ ਚੱਲਣ ਵਾਲੇ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੋਣਾ ਤੁਹਾਨੂੰ। ਤੇ ਦੋਸਤੋ ਮੇਰਾ ਅੱਜ ਦਾ ਇਹ ਪੈਗਾਮ ਆ ਤੁਹਾਡੇ ਵਾਸਤੇ, ਐਸੇ ਕੰਮ ਕਰ ਜਾਓ ਕਿ ਹੁਣ ਦੇਖੇ ਨਾ ਬਾਬੇ ਮੁਹੰਮਦ ਬਖਸ਼ ਦਾ ਮੈਂ ਅੱਜ ਨਾਮ ਲਿਆ, ਉਹਨੂੰ ਦੁਨੀਆ ਤੋਂ ਗਿਆ ਹੋਇਆ 50-60 ਸਾਲ ਹੋ ਗਏ। ਜਦੋਂ ਉਹਨੇ ਲਾਇਆ ਹੋਏਗਾ ਉਹ ਕਿੰਨੀ 100 ਸਾਲ ਦੀ ਤਾਂ ਗੱਲ ਹੋਣੀ, ਤਕਰੀਬਨ 100 ਦੀ ਨਹੀਂ ਤਾਂ 60-70 ਸਾਲ ਦੀ ਹੈਗੀ ਆ। ਤੇ ਅੱਜ ਉਹਦਾ ਨਾਂ ਲਿਆ ਬੂਟਿਆਂ ਦੀ ਵਜ੍ਹਾ ਤੋਂ। ਮੈਂ ਹੀ ਨਹੀਂ ਲੈਂਦਾ, ਸਾਡਾ ਪੂਰਾ ਪਿੰਡ ਕਹਿੰਦਾ ਭਾਈ ਮੁਹੰਮਦ ਬਖਸ਼ ਵਾਲਾ ਬਾਗ। ਭਾਈ ਮੁਹੰਮਦ ਬਖਸ਼ ਨੂੰ ਕਹਿੰਦੇ ਸੀ, ਬਹੁਤ ਦਨਾ ਆਦਮੀ ਸੀਗਾ। ਤੇ ਉਹਨੇ ਆ ਨੇਕੀ ਦਾ ਕੰਮ ਕੀਤਾ ਵਾ ਤੇ ਉਹਦਾ ਅੱਜ ਵੀ ਨਾਂ ਜ਼ਿੰਦਾ ਵਾ। ਔਰ ਜਿੰਨੀ ਦੇਰ ਤੱਕ ਨਸਲ ਰਹਿਣੀ, ਲੋਕ ਦੱਸਣਗੇ ਕਿ ਭਾਈ ਮੁਹੰਮਦ ਬਖਸ਼ ਹੁੰਦਾ ਸੀਗਾ, ਉਹਨੇ ਬਾਗ ਲਾਇਆ ਸੀ। ਗਾਂ ਉਹਦੇ ਔਲਾਦ ਨੇ ਵੀ ਉਹੀ ਕੰਮ ਕੀਤਾ। ਦੇਖੋ ਨਾ ਹੁਣ ਛੋਟੇ ਬੂਟੇ ਵੀ ਵਿੱਚ ਇਹ ਲਾ ਦਿੱਤੇ ਆ। ਇਹ ਉਹਨਾਂ ਦੀ ਨਸਲ 'ਚ ਮਾਸਟਰ ਅਲਤਾਫ ਸਾਹਿਬ ਆ, ਉਹਨਾਂ ਦੀ ਕਾਵਿਸ਼ ਨਾਲ ਇਹ ਛੋਟੇ ਲਾਉਣ ਲੱਗ ਪਏ, ਯਾਨੀ ਕਿ ਇਹਨਾਂ ਨੇ ਕਿਸੇ ਦਿਨ ਨੂੰ ਵੱਡੇ ਹੋਣਾ ਵਾ। ਤੇ ਦੋਸਤੋ ਇਹ ਖੂਬਸੂਰਤੀ ਵੀ ਆ, ਇੱਕ ਖੂਬਸੂਰਤੀ ਤੋਂ ਇਲਾਵਾ ਇਹਦੇ ਕਈ ਫਾਇਦੇ ਆ। ਤੇ ਮੇਰਾ ਅੱਜ ਦਾ ਮੈਸੇਜ ਦੋਸਤਾਂ ਨੂੰ ਇਹ ਹੀ ਆ ਕਿ ਹਰ ਬੰਦਾ ਸਦਕਾ ਜਾਰੀਆ ਸਮਝ ਕੇ ਘੱਟ ਤੋਂ ਘੱਟ ਇੱਕ ਇੱਕ ਬੂਟਾ ਤੇ ਲਾਵੇ ਨਾ। ਹੁਣ ਮੌਸਮ ਆ ਗਿਆ ਵਾ ਇਹਦਾ। ਤੇ ਦੋਸਤੋ ਇਹ ਤੁਹਾਡੇ ਤੱਕ ਪੈਗਾਮ ਪਹੁੰਚਾਇਆ ਮੈਂ। ਇਸੇ ਤਰ੍ਹਾਂ ਹੀ ਹਰ ਬੰਦਾ ਅੱਗੇ ਹੋਰ ਕੁਛ ਨਹੀਂ, 2-4 ਲੋਕਾਂ ਤੱਕ ਤੇ ਪੈਗਾਮ ਪਹੁੰਚਾਵੇ। ਇਹ ਲੱਖਾਂ ਦੀ ਤਾਦਾਦ ਨਾਲ ਬੂਟੇ ਬਣ ਸਕਦੇ ਆ। ਕਮ ਸੇ ਕਮ 4 ਬੂਟੇ ਇੱਕ ਬੰਦਾ ਲਾ ਦੇਵੋ ਤੇ ਕੈਲਕੂਲੇਸ਼ਨ ਕੱਢ ਲਿਓ, ਆਉਣ ਵਾਲੇ 5-7 ਸਾਲਾਂ ਲਈ ਇਹ ਫਾਇਦਾ ਹੀ ਫਾਇਦਾ ਵਾ। ਤੇ ਦੋਸਤੋ ਤੁਹਾਡਾ ਆਪਣਾ ਲਾਲਾ ਵਕਾਰ, ਤੇ ਮੈਨੂੰ ਆਪਣੀਆਂ ਦੁਆਵਾਂ ਵਿੱਚ ਵੀ ਯਾਦ ਰੱਖਿਓ। ਮੇਰੇ ਚੈਨਲ ਤੋਂ ਨਵੇਂ ਵੇਖਣ ਵਾਲੇ ਦੋਸਤ ਜਿਹੜੇ ਆ ਉਹ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਔਰ ਇੱਦਾਂ ਦੀਆਂ ਦਾਵਤਾਂ ਤੁਸੀਂ ਵੀ ਅੱਗੇ ਦਿਆ ਕਰੋ ਜਿਹੜੀਆਂ ਸਦਾ ਜ਼ਿੰਦਾ ਰਹਿ। ਤੁਸੀਂ ਮਰ ਵੀ ਗਏ, ਇੱਦਾਂ ਦੀਆਂ ਚੀਜ਼ਾਂ ਜ਼ਿੰਦਾ ਰਹਿਣੀਆਂ ਜਿਹੜੀਆਂ ਤੁਹਾਨੂੰ ਫਾਇਦਾ ਪਹੁੰਚਾਉਂਦੇ ਰਹੇਗਾ। ਬੈਸਟ ਆਫ ਲੱਕ, ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਅਸਲਾਮੁ ਅਲੈਕੁਮ।